ਉਹ 100 ਸਿੱਖ ਮਾਰਨ ਦੀ ਗੱਲ ਕਰਦਾ ਜੋ ਸਭ ਤੋਂ ਇੰਪੋਰਟੈਂਟ ਹੈ ਕਿ 100 ਸਿੱਖ ਮਾਰ ਦੀਏ ਤਾਂ ਕਿਆ ਉਹਦੇ 'ਚ ਕਹਿੰਦਾ ਹਾਈ ਕੋਰਟ ਦੇ ਜੱਜ ਮੈਂ ਲਵਾਏ ਨੇ ਮੇਰਾ ਕੌਣ ਕੀ ਵਿਗਾੜ ਸਕਦਾ ਜਿਹੜਾ ਉਹ ਆਖਦਾ ਸੀ ਮੇਰੇ ਤੇ ਅੱਜ ਤੱਕ ਕੋਈ ਮੁਕੱਦਮਾ ਹੀ ਨਹੀਂ ਹੈਗਾ ਉਹ ਚਾਰਜ ਸ਼ੀਟ ਜਿਹੜੀ ਫਾਈਲ ਹੋਈ ਹੈ ਉਹ ਕਨਵਿਕਟ ਹੋਇਆ ਔਰ ਸਾਬਤ ਹੋਇਆ ਕਿ ਆਵਾਜ਼ ਇਹਦੀ ਹੈ। ਕਾਂਗਰਸ ਨੇ ਆਪਣੇ ਰਾਜ ਦੇ ਵਿੱਚ ਰੁਕਾਵਟਾਂ ਪਾਈਆਂ ਨੇ, ਗਵਾਹ ਭਜਾਏ ਨੇ, ਇਨਵੈਸਟੀਗੇਸ਼ਨਸ ਬੰਦ ਕੀਤੀਆਂ ਨੇ, ਪਰ ਬੀਜੇਪੀ ਨੇ ਤੇ SIT ਵੀ ਬਣਾਈ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ 1984 ਨੂੰ ਅੱਜ ਲਗਭਗ 40 ਸਾਲ ਤੋਂ ਉੱਤੇ ਹੋ ਚੁੱਕਿਆ, ਲੇਕਿਨ ਇਨਸਾਫ ਦੇ ਲਈ ਦਰ ਭਟਕਦੇ ਸਾਡੇ ਕਤਲੇਆਮ ਪੀੜਤਾਂ ਦੀ ਅਗਰ ਕਹਿ ਲਈਏ ਕਿ ਉਮੀਦਾਂ ਦੇ ਉੱਤੇ ਸ਼ਾਇਦ ਥੋੜ੍ਹਾ ਜਿਹਾ ਅਸਰ ਹੁੰਦਾ ਦਿਖ ਰਿਹਾ ਹੈਗਾ। ਗੱਲ ਕਰ ਰਹੇ ਹੈਗੇ ਆ ਜਿੱਥੇ ਸੱਜਣ ਕੁਮਾਰ ਜੇਲ੍ਹ ਦੇ ਅੰਦਰ ਹੈਗਾ ਤੇ ਜਗਦੀਸ਼ ਟਾਈਟਲਰ ਦੇ ਖਿਲਾਫ ਸਰਦਾਰ ਮਨਜੀਤ ਸਿੰਘ ਜੀਕੇ ਜਿਹੜੇ ਸਾਬਕਾ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਸਟਿੰਗ ਆਪਰੇਸ਼ਨ ਦੀ ਜਿਹੜੀ ਪੈਨ ਡਰਾਈਵ ਹੈਗੀ ਇੱਕ CD ਉਹ ਸਰਕਾਰ ਨੂੰ ਦਿੱਤੀ ਗਈ ਸੀ, ਕੋਰਟ ਨੂੰ ਦਿੱਤੀ ਗਈ ਸੀ। ਕੱਲ ਇसी ਮਸਲੇ ਦੇ ਉੱਤੇ ਸਰ ਮਨਜੀਤ ਸਿੰਘ ਜੀਕੇ ਦੀ ਗਵਾਹੀ ਹੋਈ ਹੈ ਕੋਰਟ ਦੇ ਅੰਦਰ। ਉਸ ਸਾਰੇ ਮਸਲੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਨਜੀਤ ਸਿੰਘ ਜੀਕੇ ਜੁੜ ਚੁੱਕੇ ਨੇ। ਫਤਿਹ ਦੀ ਨਾਲ ਗੱਲ ਦੀ ਸ਼ੁਰੂਆਤ ਕਰਨੇ ਵੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨਜੀਤ ਸਿੰਘ ਜੀ, ਜਿਹੜੀ ਸਟਿੰਗ ਆਪਰੇਸ਼ਨ ਦੀ CD ਤੁਸੀਂ ਸੌਂਪੀ ਹੈਗੀ ਸੀ ਕੋਰਟ ਦੇ ਅੰਦਰ, ਕੱਲ ਤੁਹਾਡੇ ਬਿਆਨ ਨੇ ਕੀ ਸਾਰਾ ਮਸਲਾ ਹੈਗਾ ਤੇ ਹੁਣ ਆਉਣ ਵਾਲੇ ਸਮੇਂ ਦੇ ਅੰਦਰ ਕੀ ਅਸੀਂ ਉਮੀਦ ਕਰ ਸਕਦੇ ਹੈਗੇ ਕਿ ਜਗਦੀਸ਼ ਟਾਈਟਲਰ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਹੋਏਗਾ? ਦੇਖੋ 2018 ਦੇ ਵਿੱਚ ਮੈਨੂੰ ਘਰ ਮੇਰੇ ਡਿਲੀਵਰ ਹੁੰਦੀ ਹੈ ਇੱਕ ਪੈਨ ਡਰਾਈਵ, ਉਹਦੇ ਵਿੱਚ ਉਹਦੇ ਨਾਲ ਉਹਦੀ ਡਿਟੇਲ ਵੀ ਲਿਖੀ ਸੀ ਕਿ ਉਸ ਪੈਨ ਡਰਾਈਵ 'ਚ ਕੀ ਹੈ। ਉਹਦੇ 'ਚ 4-5-6 ਕਲਿੱਪ ਹੈਗੇ ਸੀਗੇ, ਉਹ ਕਲਿੱਪ ਅਲੱਗ-ਅਲੱਗ ਹੈਗੇ ਸੀ। ਕਿਤੇ ਉਹ 100 ਸਿੱਖ ਮਾਰਨ ਦੀ ਗੱਲ ਕਰਦਾ ਜੋ ਸਭ ਤੋਂ ਇੰਪੋਰਟੈਂਟ ਹੈ ਕਿ 100 ਸਿੱਖ ਮਾਰ ਦੀਏ ਤਾਂ ਕਿਆ। ਉਹਦੇ 'ਚ ਕਹਿੰਦਾ ਕਿ ਮੇਰੇ ਪੁੱਤਰ ਦੇ ਸਵਿਸ ਬੈਂਕਾਂ ਦੇ ਵਿੱਚ ਅਕਾਊਂਟ ਨੇ ਉਹਦੀ ਕੰਪਨੀਆਂ ਦੇ ਜਿਹਦੇ 'ਚ ਕਰੋੜਾਂ ਰੁਪਇਆ ਪਿਆ। ਉਹਦੇ 'ਚ ਕਹਿੰਦਾ ਕਿ ਮੇਰਾ 150 ਕਰੋੜ ਰੁਪਇਆ ਮੇਰੇ ਦੋਸਤ ਖਾ ਗਏ। ਉਹਦੇ 'ਚ ਕਹਿੰਦਾ ਹਾਈ ਕੋਰਟ ਦੇ ਜੱਜ ਮੈਂ ਲਵਾਏ ਨੇ ਮੇਰਾ ਕੌਣ ਕੀ ਵਿਗਾੜ ਸਕਦਾ। ਉਹਦੇ 'ਚੋਂ ਕਹਿੰਦਾ ਕਿ ਕਾਂਗਰਸ ਹਾਈ ਕਮਾਂਡ ਨੇ 2011-12 ਦੀ ਸਟਿੰਗ ਹੈ ਕਿ ਮੈਨੂੰ ਵਾਅਦਾ ਕੀਤਾ ਕਿ ਦਿੱਲੀ ਦਾ ਮੁੱਖ ਮੰਤਰੀ ਮੈਂ ਹੋਵਾਂਗਾ। ਉਹ ਸਟਿੰਗ ਮੈਂ CBI ਨੂੰ ਦਿੱਤੀ ਹੈ ਔਰ ਉਹ CBI ਨੇ ਉਹ ਸਟਿੰਗ ਜਿਹੜੀ ਸੀ ਮੈਂ ਦਿੱਤੀ ਸੀ ਕਿ ਪਹਿਲੇ ਤਾਂ ਚੁੱਪ ਰਹੇ 2018 ਤੋਂ ਬਾਅਦ, ਲੇਕਿਨ 22-23 ਦੇ ਵਿੱਚ ਉਹ ਤੇਜ਼ ਹੋਏ ਨੇ ਔਰ ਉਹਦੇ ਬਾਅਦ ਵੌਇਸ ਸੈਂਪਲ ਲਏ ਗਏ ਜਗਦੀਸ਼ ਟਾਈਟਲਰ ਦੇ, CFSL ਨੂੰ ਭੇਜੇ, ਮੈਨੂੰ ਬੁਲਾਇਆ ਗਿਆ, ਮੇਰੇ ਬਿਆਨ ਹੋਏ ਨੇ ਔਰ ਮੇਰੇ ਬਿਆਨਾਂ ਤੋਂ ਬਾਅਦ CFSL ਤੋਂ ਬਾਅਦ ਉਹਨਾਂ ਨੇ ਮੇਨ ਚਾਰਜ ਸ਼ੀਟ ਜਿਹੜੀ ਫਾਈਲ ਕੀਤੀ, ਜਿਹੜਾ ਉਹ ਆਖਦਾ ਸੀ ਮੇਰੇ ਤੇ ਅੱਜ ਤੱਕ ਕੋਈ ਮੁਕੱਦਮਾ ਹੀ ਨਹੀਂ ਹੈਗਾ, ਉਹ ਚਾਰਜ ਸ਼ੀਟ ਜਿਹੜੀ ਫਾਈਲ ਹੋਈ ਹੈ ਉਹ ਕਨਵਿਕਟ ਹੋਇਆ ਔਰ ਮੇਰੀ ਅੱਜ ਉੱਤੇ ਗਵਾਹੀ ਚੱਲਦੀ ਪਈ ਹੈ। CFSL ਦੇ ਅਫਸਰਾਂ ਨੂੰ ਟਾਈਟਲਰ ਦੇ ਵਕੀਲਾਂ ਨੇ ਬਹੁਤ ਕੋਸ਼ਿਸ਼ ਕੀਤੀ ਤੋੜਨ ਦੀ, ਤੋੜ ਨਹੀਂ ਸਕੇ। ਸਾਬਤ ਹੋਇਆ ਹੈ ਕਿ ਆਵਾਜ਼ ਇਹਦੀ ਹੈ। ਮੈਂ ਸਮਝਦਾ ਕਿ ਫੁਲਕਾ ਸਾਹਿਬ ਦਾ ਵੀ ਬਿਆਨ ਸੀਗਾ, ਤੁਸੀਂ ਜੇ ਸੁਣਿਆ ਹੋਵੇ, ਕਿ ਆਉਣ ਵਾਲੇ ਸਮੇਂ 'ਚ ਇਹ ਇੱਕ ਮੀਲ ਪੱਥਰ ਸਾਬਤ ਹੋਏਗਾ ਜਿਹੜੀ CD ਅਸੀਂ ਦਿੱਤੀ ਹੈ। ਤੁਹਾਡੀ ਜਿਹੜੀ ਗਵਾਹੀ ਹੈਗੀ ਹੈ ਉਹ ਅਸੀਂ ਰੈਵਨਿਊ ਕੋਰਟ ਦੀ ਗੱਲ ਕਰ ਰਹੇ ਹਾਂ, ਜਿਹਨੂੰ ਮੰਨਿਆ ਜਾਂਦਾ ਇੱਕ ਤਾਂ ਫਾਸਟ ਟਰੈਕ ਕੋਰਟ ਹੈਗੀ, ਬੜੀ ਜਲਦੀ ਸੁਣਾਈ ਹੋਏਗੀ। ਹਾਲਾਂਕਿ ਸੈਂਕੜੇ ਹਜ਼ਾਰਾਂ ਕੇਸ ਨੇ ਜਿਹੜੇ ਪੈਂਡਿੰਗ ਚੱਲ ਰਹੇ ਹੈਗੇ ਨੇ। ਰਾਜਨੀਤੀ ਹੁੰਦੀ ਹੈ, ਸਰਕਾਰਾਂ ਤੋਂ ਉਮੀਦਾਂ ਸਨ। ਅਗਰ ਕਾਂਗਰਸ ਦੀ ਸਰਕਾਰ ਦੀ ਗੱਲ ਕਰੀਏ ਉੱਥੋਂ ਉਮੀਦ ਨਹੀਂ ਸੀ, BJP ਦੀ ਸਰਕਾਰ ਹੈ, ਮੋਦੀ ਦੀ ਸਰਕਾਰ ਹੈ, ਉਮੀਦ ਕਰਦੇ ਹੈਗੇ ਕਿ ਇਨਸਾਫ ਹੋਏਗਾ। ਤੁਸੀਂ ਜਿਸ ਤਰੀਕੇ ਨਾਲ ਗਵਾਹੀ ਦਿੱਤੀ ਹੈ, ਕੀ ਤੁਹਾਨੂੰ ਲੱਗਦਾ ਹੈ ਆਉਣ ਵਾਲੇ 6 ਮਹੀਨੇ ਸਾਲ ਤੁਹਾਨੂੰ ਲੱਗਦਾ ਕੋਈ ਟਾਈਮ ਪੀਰੀਅਡ ਤੁਸੀਂ ਬਣ ਸਕਦੇ ਹੋ ਕਿ ਇੰਨੇ ਸਮੇਂ ਦੇ ਅੰਦਰ ਜਗਦੀਸ਼ ਟਾਈਟਲਰ ਸਲਾਖਾਂ ਦੇ ਪਿੱਛੇ ਹੋਏਗਾ ਤੇ ਜਿਹੜੇ ਕਤਲੇਆਮ ਪੀੜਤ ਉਹਨਾਂ ਨੂੰ ਥੋੜ੍ਹਾ ਜਿਹਾ ਧਰਵਾਸਾ ਮਿਲੇਗਾ, ਸਕੂਨ ਮਿਲੇਗਾ ਕਿ ਹਾਂ ਸਾਡੇ ਇੱਕ ਵੱਡੇ ਚਿਹਰੇ, ਜਿਹਨੂੰ ਅਸੀਂ ਬਾਗੜ ਬਿੱਲਾ ਵੀ ਕਹਿ ਦਿੰਦੇ ਹੈਗੇ, ਲੋਕੀ ਕਹਿੰਦੇ ਹੈਗੇ ਨੇ ਕਿ ਜਿਹੜੇ ਕਾਤਲ ਹੈਗੇ ਨੇ ਜਗਦੀਸ਼ ਟਾਈਟਲਰ ਵਰਗਾ ਜੇਲ੍ਹ ਦੇ ਪਿੱਛੇ ਹੋਏਗਾ, ਜਿਹਨੂੰ ਹਾਲੇ ਤੱਕ ਕਾਂਗਰਸ ਦੀ ਸਰਕਾਰਾਂ ਜਾਂ ਮੌਜੂਦਾ ਸਰਕਾਰਾਂ ਦੇ ਅੰਦਰ ਕੋਈ ਨਾ ਕੋਈ ਅਦ੍ਰਿਸ਼ ਹੱਥ ਜਿਹੜਾ ਹੈਗਾ ਬਚਾਉਣ ਦੀ ਕੋਸ਼ਿਸ਼ ਕਰ ਰਿਹਾ। ਕੀ ਜੇਲ੍ਹ ਦੇ ਪਿੱਛੇ ਜਾਏਗਾ ਜਗਦੀਸ਼ ਟਾਈਟਲਰ? ਮੈਂ ਸਮਝਦਾ ਵਾਂ ਕਿ ਇਹ 6 ਮਹੀਨੇ ਤੱਕ, ਤੁਸੀਂ ਬਾਗੜ ਬਿੱਲਾ ਕਹਿੰਦੇ ਹੋ, ਮੈਂ ਮਗਰਮੱਛ ਕਹਿੰਦਾ ਵਾਂ, 6 ਮਹੀਨਿਆਂ 'ਚ ਇਹ ਡਿਸੀਜਨ ਹੋਏਗਾ ਕਿਉਂਕਿ MP MLA ਦੀ ਕੋਰਟ ਹੈ ਔਰ ਇਹ 200% ਅੰਦਰ ਜਾਏਗਾ। ਜੇ ਇਹਦੇ ਵਿੱਚ ਜਿਵੇਂ ਅੱਗੇ ਆਪਣੇ ਕਈ ਬੰਦੇ ਜਿਹੜੇ ਸੀ ਜਿਨ੍ਹਾਂ ਨੇ 84 ਵਾਲਿਆਂ ਨੂੰ ਮਦਦ ਕੀਤੀ ਹੈ, ਇਹੋ ਜਿਹਾ ਕੋਈ ਭਾਣਾ ਨਾ ਵਰਤਾਉਣ ਦੀ ਕੋਸ਼ਿਸ਼ ਕਰਨ, ਇਹ ਹੁਣ ਨਿਕਲ ਨਹੀਂ ਸਕਦਾ। ਜਿਹੜੀਆਂ ਗਵਾਹੀਆਂ ਨੇ ਮੇਰੇ ਤੋਂ ਇਲਾਵਾ ਉੱਥੇ ਜਿਹੜੇ ਹੋਰ ਗਵਾਹ ਨੇ ਉਹਨਾਂ ਦੇ ਉੱਤੇ ਇਹ ਜ਼ਰੂਰ ਅੰਦਰ ਜਾਏਗਾ ਔਰ ਇਹ ਐਡਮਿਸ਼ਨ ਹੈ ਜਿਹਨੂੰ ਐਕਸਟਰਾ ਜੁਡੀਸ਼ੀਅਲ ਐਡਮਿਸ਼ਨ ਕਹਿੰਦੇ ਨੇ, ਐਡਮਿਟ ਕੀਤਾ ਹੈ ਕਿ 100 ਸਿੱਖ ਮਾਰ ਦੀਏ ਤਾਂ ਕਿਆ ਹੁਆ। FSL ਨੇ ਉਹਦੀ ਆਵਾਜ਼ ਮੈਚ ਕਰਾ ਦਿੱਤੀ ਹੈ। ਮੈਂ ਸਮਝਦਾ ਕਿ ਹੁਣ ਇਹਦਾ ਨਿਕਲਣਾ ਔਖਾ ਹੈ। ਇੱਕ ਆਖਿਰਲਾ ਸਵਾਲ, ਹਮੇਸ਼ਾ ਸਰਕਾਰਾਂ ਦੇ ਪ੍ਰੈਸ਼ਰ ਵਿੱਚ ਸਾਡੀ ਜਿਹੜੀ ਨਿਆਂ ਪ੍ਰਣਾਲੀ ਹੈ, ਜਿਹੜਾ ਜੁਡੀਸ਼ਰੀ ਅਸੀਂ ਕਹਿੰਦੇ ਹੈਗੇ, ਲੋਕੀ ਮੰਨਦੇ ਨੇ ਨਹੀਂ ਮੰਨਦੇ, ਕੀ ਤੁਹਾਨੂੰ ਲੱਗਦਾ ਹੈ ਮੌਜੂਦਾ ਦੀ ਜਿਹੜੀ BJP ਕੇਂਦਰ ਦੀ ਸਰਕਾਰ ਹੈ ਉਹ ਇਸ ਵੇਲੇ 84 ਦਾ ਇਨਸਾਫ ਦੇਣ ਲਈ ਸਿੱਖਾਂ ਦੇ ਹੱਕ ਤੁਹਾਨੂੰ ਮਹਿਸੂਸ ਹੁੰਦਾ? ਦੇਖੋ ਮੈਂ ਕਦੇ ਇਹੋ ਜਿਹੀ ਗੱਲ ਦੇਖੀ ਨਹੀਂ ਕਿ BJP ਕੋਈ ਰੁਕਾਵਟ ਪਾ ਰਹੀ ਹੈ। ਮੈਂ ਇਸ ਲਈ ਮੈਂ ਇਹ ਗੱਲ ਨਹੀਂ ਕਹਾਂਗਾ। ਕਾਂਗਰਸ ਬਾਰੇ ਤਾਂ ਮੈਂ ਓਪਨ ਬੋਲਦਾ ਕਿ ਕਾਂਗਰਸ ਨੇ ਆਪਣੇ ਰਾਜ ਦੇ ਵਿੱਚ ਰੁਕਾਵਟਾਂ ਪਾਈਆਂ ਨੇ, ਗਵਾਹ ਭਜਾਏ ਨੇ, ਇਨਵੈਸਟੀਗੇਸ਼ਨਸ ਬੰਦ ਕੀਤੀਆਂ ਨੇ, ਪਰ BJP ਨੇ ਤੇ SIT ਵੀ ਬਣਾਈ ਸੀ। ਮੈਂ ਸਮਝਦਾ ਇਹਦਾ ਕ੍ਰੈਡਿਟ BJP ਨੂੰ ਜਾਂਦਾ ਹੈ।
ਸੰਗਤ ਜੀ, ਸਾਡੀ ਕੋਸ਼ਿਸ਼ ਹੈਗੀ ਸੀ ਕਿ ਇਸ ਮਸਲੇ ਦੇ ਉੱਤੇ ਸਰਦਾਰ ਮਨਜੀਤ ਸਿੰਘ ਜੀਕੇ ਨੇ ਜੋ ਮੇਨ ਫਾਸਟ ਟਰੈਕ ਕੋਰਟ ਦੇ ਅੰਦਰ ਗਵਾਹੀ ਦਿੱਤੀ ਹੈਗੀ ਹੈ, ਉਹਨਾਂ ਦੀ ਉਸ ਗਵਾਹੀ ਤੋਂ ਬਾਅਦ ਕੀ ਪੱਖ ਹੈਗਾ ਕੇਸ ਦਾ, ਉਹ ਅਸੀਂ ਤੁਹਾਨੂੰ ਤਾਜ਼ਾ ਜਾਣਕਾਰੀ ਦਿੱਤੀ ਹੈ। ਅਗਲੀ ਤਾਰੀਖ ਨੂੰ ਜਿਸ ਵੇਲੇ ਵੀ ਸਰਦਾਰ ਮਨਜੀਤ ਸਿੰਘ ਜੀਕੇ ਔਰ ਇਸ ਸਾਰੇ ਮਸਲੇ ਦੇ ਉੱਤੇ ਕੋਈ ਵੀ ਅਗਲੀ ਕਾਰਵਾਈ ਹੋਏਗੀ, ਸਾਡੀ TV 84 ਦੀ ਟੀਮ ਉੱਥੇ ਮੌਜੂਦ ਹੋਏਗੀ। ਆਉਣ ਵਾਲੇ ਸਮੇਂ 'ਚ 84 ਦੇ ਇਸ ਕੇਸ ਦੇ ਉੱਤੇ ਹੋਰ ਜਾਣਕਾਰੀ ਲੈ ਕੇ ਫਿਰ ਹਾਜ਼ਰ ਹੋਵਾਂਗੇ। ਲੈਣੇ ਸਰਦਾਰ ਮਨਜੀਤ ਸਿੰਘ ਜੀਕੇ ਤੋਂ ਇਜਾਜ਼ਤ। ਮਨਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।